ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਪੰਜਾਬ ਨੂੰ ਲੱਗੇ ਇੱਕ ਅਜਿਹੇ ਝਟਕੇ ਤੋਂ ਜਿਸ ਤੋਂ ਪੰਜਾਬ ਦੀ ਸਰਦਾਰੀ ਖਤਮ ਹੋਣ ਦੀ ਗੱਲ ਨਿਕਲ ਕੇ ਆਉਂਦੀ ਹੈ। ਭਾਖੜਾ ਬੋਰਡ ਦੇ ਵਿੱਚ ਕਹਿੰਦੇ ਪੰਜਾਬ ਦੀ ਸਰਦਾਰੀ ਖਤਮ ਹੋ ਗਈ, ਕਰਤੀ ਦਿੱਤੀ ਗਈ। ਬਿਲਕੁਲ ਜੀ, ਕੇਂਦਰ ਨੇ ਸਪਸ਼ਟ ਰੂਪ ਚ ਕਰਤਾ ਕਿ ਪੰਜਾਬ ਹੁਣ ਪਰਮਾਨੈਂਟ ਮੈਂਬਰ ਨਹੀਂ ਹੋਊਗਾ। ਮਤਲਬ ਉਹਨੇ ਵਿਸਾਖੀ ਵਾਲੇ ਦਿਨ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਨਾਲ ਸਾਡੀ ਪੰਜਾਬ ਦੀ ਬਹੁਤ ਕੁਝ ਜੁੜਿਆ ਹੈ ਵਿਸਾਖੀ ਨਾਲ। ਬਿਲਕੁਲ ਸਹੀ ਹੈ ਜੀ ਜੀ। ਉਹ ਕਹਿੰਦੇ ਵੀ ਕਿ ਬੋਰਡ ਦੇ ਮੈਂਬਰਾਂ ਦੀ ਜਦੋਂ ਚੋਣ ਹੋਇਆ ਕਰੂਗੀ ਉਸ ਮੌਕੇ ਤਰਜੀਹ ਦੇ ਦਾਂਗੇ। ਪਰ ਬੋਰਡ ਦੇ ਮੈਂਬਰਾਂ ਚ ਹੁਣ ਅਸੀਂ ਰਾਜਸਥਾਨ ਨੂੰ ਵੀ ਸ਼ਾਮਲ ਕਰਾਂਗੇ, ਹਿਮਾਚਲ ਨੂੰ ਵੀ ਸ਼ਾਮਲ ਕਰਾਂਗੇ। ਬਕਾਇਦਾ ਤੌਰ ਤੇ ਉਹਨਾਂ ਨੇ ਵਿਸਾਖੀ ਵਾਲੇ ਦਿਨ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਵੀ ਕਿ ਜਿਹੜਾ ਅੱਗੇ ਪਰਮਾਨੈਂਟ ਤੁਰਿਆ ਆਉਂਦਾ 1966 ਦੇ ਹਵਾਲੇ ਨਾਲ ਕਿ ਜੀ ਜਿਹੜਾ ਪਾਵਰ ਹੈ ਉਹ ਮੈਂਬਰ ਪੰਜਾਬ ਦਾ ਹੋਊਗਾ ਤੇ ਜਿਹੜਾ ਸਿੰਚਾਈ ਵਾਲਾ ਮੈਂਬਰ ਆ ਉਹ ਹਰਿਆਣੇ ਦਾ ਹੋਊਗਾ। ਹੁਣ ਐ ਨਹੀਂ ਹੋਊਗਾ, ਅਸੀਂ ਹੋਰਨਾਂ ਸੂਬਿਆਂ ਤੋਂ ਵੀ ਲੈ ਸਕਦੇ ਹਾਂ। ਪਹਿਲਾਂ ਹੀ ਮੁਖੀ ਵਾਲੇ ਮਾਮਲੇ ਦੇ ਵਿੱਚ ਤਾਂ ਜਿਹੜੇ ਨਾਰਮ ਕਰ ਦਿੱਤੇ ਗਏ ਨੇ ਉਹ ਚ ਤਾਂ ਪੰਜਾਬ ਪਹਿਲਾਂ ਹੀ ਬਾਹਰ ਹੈ ਜੀ। ਇੱਥੇ ਤਾਂ ਹੁਣ ਬਣੇ ਨਹੀਂ ਸਕਦੇ ਅਸੀਂ, ਹੈ ਨਾ, BBMP ਦੇ। ਤੇ ਆਹ ਪਾਵਰ ਤੇ ਸਿੰਚਾਈ ਮਾਮਲੇ ਚ ਪੰਜਾਬ ਹਰਿਆਣਾ ਦੀ ਮਾੜੀ ਮੋਟੀ ਚੱਲਦੀ ਸੀ। ਹੁਣ ਇਹਦੇ ਵਿੱਚ ਵੀ ਕਹਿਤਾ ਵੀ ਕਿ ਹੋਰਨਾਂ ਸੂਬਿਆਂ ਤੋਂ ਵੀ ਅਸੀਂ ਨੂੰ ਤਰਜੀਹ ਦੇ ਸਕਦੇ ਹਾਂ, ਉਹ ਵੀ ਲੈ ਲਾਂਗੇ। ਤੇ ਜਦ ਤੱਕ ਮੈਂਬਰੀ ਆ ਜੀ, ਪਰਮਾਨੈਂਟ ਮੈਂਬਰੀ ਦੇ ਤੌਰ ਤੇ ਅਸੀਂ ਇਹਦੇ ਵਿੱਚ ਹੁਣ ਪੰਜਾਬ ਤੇ ਹਰਿਆਣਾ ਹੀ ਨਹੀਂ ਹੋਊਗਾ, ਇਹਦੇ ਵਿੱਚ ਅਸੀਂ ਰਾਜਸਥਾਨ ਨੂੰ ਵੀ ਸ਼ਾਮਲ ਕਰਾਂਗੇ ਤੇ ਹਿਮਾਚਲ ਨੂੰ ਵੀ ਸ਼ਾਮਲ ਕਰਾਂਗੇ। ਅੱਛਾ, ਸਵਾਲ ਮੇਰਾ ਇਹ ਹੈ ਕਿ ਇਹ ਸਾਰਾ ਕੁਝ ਕਰ ਕੌਣ ਰਿਹਾ? ਕੇਂਦਰ। ਕੇਂਦਰ ਕਿਹੜਾ ਜਿਹੜਾ ਪੰਜਾਬ ਦੇ ਵਿੱਚ ਭਾਜਪਾ ਦੇ ਨਾਂ ਤੇ ਰਾਜ ਕਰਨਾ ਚਾਹੁੰਦਾ? ਸਹੀ ਹੈ। ਜਿਹਦੇ ਵਿੱਚ ਬੜੇ ਲਾਅ ਲਸ਼ਕਰ ਦੇ ਨਾਲ ਸ਼ਾਮਲ ਹੋਏ ਸੀ ਪਾਣੀਆਂ ਦੇ ਰਾਖੇ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ। ਸਹੀ ਹੈ। ਹੁਣ ਸੰਘ ਚ ਬੋਲ ਹੈ ਕੋਈ ਕਿ ਨਹੀਂ? ਨਹੀਂ ਹੋਣਾ। ਹੁਣ ਕੋਈ ਇਹਦਾ ਵਿਰੋਧ ਕਰਨ ਦਾ ਦਮ ਹੈ? ਹੁਣ ਘਰ ਦੇ ਉੱਪਰ ਚੜ ਕੇ ਝੰਡਾ ਬਦਲਣ ਦੀ ਹਿੰਮਤ ਹੈ? ਜੀ, ਸਹੀ ਹੈ। ਹੁਣ ਕਹਿ ਸਕਦੇ ਨੇ ਕਿ ਹਾਂ ਕਰ ਲੋ ਰਣਿੰਦਰ ਤੇ ਪ੍ਰਨੀਤ ਨੂੰ ਅੰਦਰ ਜੇ ਕਰਨਾ, ਪਰ ਮੈਂ ਪੰਜਾਬ ਦੇ ਪਾਣੀਆਂ ਦੇ ਰਾਖੇ ਲਈ ਬੈਠਾ। ਚਲੋ, ਸ਼ੇਰ ਜੇ ਬੁੱਢਾ ਹੋ ਜਾਵੇ ਕਹਿੰਦੇ ਜੀ ਸ਼ੇਰ ਇਹ ਰਹਿੰਦਾ, ਤੇ ਜੇ ਦਹਾੜ ਨਹੀਂ ਮਾਰਦਾ ਤਾਂ ਮੂੰਹ ਜਾਂ ਤਾਂ ਖੋਲ ਸਕਦਾ ਨਾ, ਖੋਲੇ ਨਾ, ਕੋਈ ਦੰਦ ਦਿਖਾਵੇ ਆਪਣੇ ਜੇ ਸ਼ੇਰ ਹੈ। ਪਰ ਇੱਕ ਹੋਰ ਸ਼ੇਰ ਹੈ ਸਾਡੇ ਕੋਲ ਹੁਣ ਜੀ, ਉਹ ਕਹਿੰਦਾ ਵੀ ਅਸਲੀ ਪਾਣੀਆਂ ਦਾ ਰਾਖਾ ਤਾਂ ਮੈਂ ਆ। ਨੰਗਲ ਤੋਂ ਲੈ ਕੇ ਪੂਰੇ ਪੰਜਾਬ ਤਾਂ ਛੱਡੋ, ਦੂਸਰੇ ਸੂਬਿਆਂ ਤੱਕ ਇਸ਼ਤਿਹਾਰ ਦੇ ਕੇ ਉਹਨੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਵਾਲੀ ਫੋਟੋ ਲਵਾਈ। ਵੈਸੇ ਤਾਂ ਅੱਜ ਕੱਲ ਉਹ ਅਸਲੀ ਸਿੱਖ ਵਾਲੀਆਂ ਫੋਟੋਆਂ ਲਵਾਉਂਦਾ ਫਿਰ ਰਿਹਾ ਕਿ ਅਸਲੀ ਸਿੱਖ ਵੀ ਹੁਣ ਮੈਂ ਹੀ ਆ ਜੀ। ਤੇ ਪਰ ਉਹ ਪਾਣੀਆਂ ਦਾ ਰਾਖਾ ਵੀ ਕੁਛ ਕਿਉਂ ਨਹੀਂ ਰਿਹਾ? ਹੁਣ ਨੰਗਲ ਨੂੰ ਦੌੜ ਨਹੀਂ ਲੱਗਦੀ ਕਿ ਦਿੱਲੀ ਜਾ ਕੇ ਧਰਨਾ ਨਹੀਂ ਲੱਗਦਾ? ਬੜੇ ਜਨਾਬ ਸਾਹਮਣੇ ਆਏ ਸੀ ਕਿ ਮੈਂ ਪਾਣੀਆਂ ਦਾ ਵੀ ਰਾਖਾ, ਮੈਂ BBMP ਦਾ ਵੀ ਰਾਖਾ, ਮੈਂ ਡੈਮਾਂ ਦੀ ਸੁਰੱਖਿਆ ਦਾ ਵੀ ਰਾਖਾ, ਮੈਂ ਹੀ। ਕੇਂਦਰ ਦਾ ਕੰਟਰੋਲ ਨਹੀਂ ਹੋਣਾ ਦੇਣਗੇ। ਅਗਲਿਆਂ ਨੇ ਪਾਣੀਆਂ ਤੇ ਵੀ ਕਰ ਲਿਆ, ਅਗਲਿਆਂ ਨੇ ਤੁਹਾਡੀ ਮੈਂਬਰੀ ਤੇ ਵੀ ਕਰ ਲਿਆ, ਅਗਲਿਆਂ ਨੇ ਸੁਰੱਖਿਆ ਤੇ ਵੀ ਕਰ ਲਿਆ। ਤੁਹਾਡੇ ਮੱਲੇ ਕੀ ਆ? ਸਹੀ ਆ। ਭੇਜ ਲਓ ਚਿੱਠੀਆਂ ਰਾਜਸਥਾਨ ਨੂੰ ਕਿ ਪੈਸਾ ਰਹਿੰਦਾ, ਭੇਜ ਲਓ ਚਿੱਠੀ ਜੰਮੂ ਕਸ਼ਮੀਰ ਨੂੰ ਕਿ ਤੁਹਾਡੇ ਕੰਨੀ ਰੱਖ ਰਖਾਵ ਦਾ ਡੈਮਾਂ ਦਾ ਪੈਸਾ ਰਹਿੰਦਾ। ਹੁਣ ਜਦੋਂ ਅਗਲੇ ਪਰਮਾਨੈਂਟ ਮੈਂਬਰ ਹੋ ਗਏ, ਫਿਰ ਮੈਨੂੰ ਇਹ ਦੱਸੋ, ਜੇ ਮੈਂ ਅੱਜ ਦੀ ਤਰੀਕ ਦੇ ਹਿਸਾਬ ਨਾਲ ਹਿਸਾਬ ਲਾਵਾਂ ਜੀ, ਇੱਕ ਪਾਸੇ ਇੱਕ ਮੈਂਬਰ ਹਰਿਆਣੇ ਦਾ, ਦੂਏ ਪਾਸੇ ਇੱਕ ਮੈਂਬਰ ਰਾਜਸਥਾਨ ਦਾ, ਤੀਆ ਕੇਂਦਰ ਦੀ ਵੋਟ, ਤੇ ਹਿਮਾਚਲ ਤੇ ਜੇ ਪੰਜਾਬ ਇੱਕ ਪਾਸੇ ਵੀ ਖੜ ਜਾਣ ਮੰਨ ਲਓ, ਤਾਂ ਵੀ ਅੱਜ ਦੀ ਤਰੀਕ 'ਚ ਵੀ ਸਥਿਤੀ ਦੱਸੋ ਮੈਨੂੰ ਕੀ 3-2 ਹੋ ਜਾਊਗਾ? ਕਿਹਨੇ ਪੁੱਛਣਾ ਤੁਹਾਨੂੰ? ਸਹੀ ਗੱਲ। ਤੇ ਕੱਲ ਨੂੰ ਹਿਮਾਚਲ ਵਾਲੇ ਕਿੱਧਰ ਜਾਂਦੇ ਨੇ? ਉਹ ਕਹਿਣ ਜੀ ਅਸਾਂ ਨਿਊਟਰਲ ਹੈ ਜੀ, ਕਿਸੇ ਪਾਸੇ ਨਹੀਂ ਪਾਉਣੀ ਜੀ। ਅੱਜ ਦੀ ਸਥਿਤੀ ਦੇ ਹਿਸਾਬ ਨਾਲ ਆਪਾਂ ਦੇਖੀਏ, ਹੈ ਨਾ, ਫਿਰ ਦੱਸੋ ਕੀ ਕਰੋਗੇ? ਤੇ ਇਸ ਲਈ ਹਮੇਸ਼ਾ ਹੀ ਹੁਣ ਪੰਜਾਬ ਦੇ ਸਿਰ ਤੇ ਤਲਵਾਰ ਲਟਕਣੀ ਆ। ਸਹੀ ਹੈ। ਤੇ ਆ 2-4 ਲੀਡਰ ਬੋਲ ਲੈ, ਬਾਕੀ ਪਾਰਟੀਆਂ ਦੇ ਬਿਆਨ ਜੇ ਆ ਗਏ। ਹੁਣ ਜਾਖੜ ਸਾਹਿਬ ਨੂੰ ਪੁੱਛੋ ਨਾ, ਹੁਣ ਪੰਜਾਬ ਪ੍ਰਸਤੀ ਕਿੱਥੇ ਆ? ਸਹੀ ਹੈ, ਬਿਲਕੁਲ। ਤੇ ਹੁਣ ਕੇਜਰੀਵਾਲ ਨੂੰ ਪੁੱਛੋ ਨਾ, ਰਾਜਸਥਾਨ ਜਾ ਕੇ तुम्हें भी पूरा पानी मिलेगा, हरियाणा में जाके तुम्हें भी मिलना चाहिए, दिल्ली ਨੂੰ ਵੀ ਮਿਲਣਾ चाहिए, ਪੰਜਾਬ ਆ ਕੇ ਹਮ ਪੰਜਾਬ ਕੇ ਰਕਸ਼ਕ ਹੈ। ਇਹ ਜਿਹੋ ਜਿਹੀ ਸਾਡੀ ਰਾਜਨੀਤਿਕ ਜਮਾਤ ਹੋ ਗਈ ਹੈ ਨਾ, ਸਹੀ ਹੈ, ਇਹ ਉਹਦਾ ਕਾਰਨ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਸਿਰ ਤੇ ਇਹਨਾਂ ਨੇ ਇੰਨੀਆਂ ਗਲੀਆਂ ਕਰਕੇ ਛਲਣੀ ਬਣਾਤਾ। ਹੁਣ ਇਹ 'ਚ ਪਾਣੀ ਰੁਕਣਾ ਨਹੀਂ। ਸਹੀ ਗੱਲ, ਬਿਲਕੁਲ, ਕੋਈ ਸ਼ੱਕ। ਹੁਣ ਇਹ ਪਾਰ ਜਾਣਾ, ਤੇ ਇਹ ਨਾ ਹੋਵੇ ਕਿ ਆਉਂਦੇ ਸਮੇਂ 'ਚ ਪੰਜਾਬ ਰੇਗਿਸਤਾਨ ਬਣ ਰਿਹਾ ਹੋਵੇ ਤੇ ਗਵਾਂਢੀ ਸੂਬੇ ਪੂਰੀ ਤਰ੍ਹਾਂ ਫਲ ਫੁੱਲ ਰਹੇ ਹੋਣ। ਇਹ ਸਾਡਾ ਪਾਣੀ ਪੂਰੀ ਤਰ੍ਹਾਂ ਖੋ ਕੇ ਲਿਜਾਣ ਦੀ ਤਿਆਰੀ ਹੈ। ਇਹ ਸਾਨੂੰ ਪੂਰੀ ਤਰ੍ਹਾਂ ਸਾਡੀ ਉਹ ਧਰਤੀ ਤੇ ਬਣੇ ਡੈਮ 'ਚੋਂ ਸਾਨੂੰ ਬਾਹਰ ਕਰਨ ਦੀ ਤਿਆਰੀ ਹੈ। ਔਰ ਇਹਦੇ ਜ਼ਿੰਮੇਵਾਰ ਕੱਲਾ ਕੇਂਦਰ ਨਹੀਂ, ਸਾਡੀਆਂ ਸਮੁੱਚੀਆਂ ਰਾਜਨੀਤਿਕ ਧਿਰਾਂ ਨੇ, ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨਾਲ ਧਰੋ ਕਮਾਇਆ
ਕੁਰਸੀ ਨਾਲ ਮੋਹ ਕਮਾਇਆ। ਸਹੀ ਹੈ ਬਿਲਕੁਲ। ਜਿਵੇਂ ਤੁਸੀਂ ਸਾਰੀਆਂ ਸਿਆਸੀ ਧਿਰਾਂ ਦੇ ਬਾਰੇ ਦੱਸਿਆ ਸ਼ਰਮਾ ਜੀ, ਤੁਸੀਂ ਜਾਖੜ ਸਾਹਿਬ ਨੂੰ ਵੀ ਸਵਾਲ ਕੀਤੇ ਨੇ ਵੀ ਇਹ ਵੈਸੇ ਤਾਂ ਪੰਜਾਬ ਦੇ ਮਾਮਲਿਆਂ ਤੇ ਕਹਿੰਦੇ ਨੇ ਕੇਂਦਰ ਨੇ ਇੰਨੇ ਭੇਜਤੇ, ਜਦੋਂ ਕੇਂਦਰ ਦੀ ਕੋਈ ਵਧੀਕੀ ਹੁੰਦੀ ਹੈ ਉਦੋਂ ਫਿਰ ਮੂੰਹ ਦੇ ਵਿੱਚ ਘੁੰਗਣੀਆਂ ਪੈ ਜਾਂਦੀਆਂ ਨੇ। ਅਗਲੀ ਗੱਲ ਕਾਂਗਰਸ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨਾ ਚਾਹੁੰਦੀ ਆ, ਮੁੱਦਾ ਫਿਰ ਲੜ ਲਵੇ ਨਾ, ਲੜਾਈ ਸਹੀ ਗੱਲ, ਬਿਲਕੁਲ ਜੀ, ਲੜ ਲਵੇ, ਆ ਜਾਵੇ ਮੂਰੇ। ਅਕਾਲੀ ਦਲ ਸਟੇਜਾਂ ਤੋਂ ਕਹਿੰਦਾ ਨਾ ਕਿ ਖੇਤਰੀ ਤੋਂ ਬਿਨਾਂ ਸਰਨਾ ਨੀਗਾ, ਖੇਤਰੀ ਉਹ ਸਾਹੀ ਹੁੰਦੀ ਆ। ਹੁਣ ਖੇਤਰੀ ਮੁੱਦੇ ਤੇ ਖੜ ਜਾਵੇ ਨਾ, ਸਹੀ ਹੈ, ਹੁਣ ਲਾਓ ਮੋਰਚਾ, ਕੌਣ ਰੋਕਦਾ? ਲੜੋ ਤਾਂ ਸਹੀ ਕਿਤੇ ਲੋਕਾਂ ਲਈ, ਲੋਕਾਂ ਨੂੰ ਲੱਗੇ ਤਾਂ ਸਹੀ। ਨਹੀਂ ਤਾਂ ਫਿਰ ਲੋਕਾਂ ਨੂੰ 1000 ਰੁਪਇਆ ਆਉਂਦਾ ਹੀ ਦਿਖਣਾ, 1500 ਹੀ ਆਉਂਦਾ ਦਿਖਣਾ, ਲੋਕਾਂ ਨੂੰ ਮੁਫਤ ਬਿਜਲੀ ਉਹ ਦਿਖਣੀ ਹੈ, ਅਗਲਿਆਂ ਨੂੰ 10 ਲੱਖ ਵਾਲਾ ਕਾਰਡ ਦਿਖਣਾ, ਇਲਾਜ ਹੋਊ ਜਾਂ ਨਹੀਂ ਹੋਊ, ਇੱਕ ਵਾਰ ਵੋਟਾਂ ਲੈਣੀਆਂ ਤੇ ਬਾਅਦ ਚੋਂ ਦੇਖੀ ਜਾਵੇ, ਫਿਰ ਤਾਂ ਅਗਲੇ ਨੂੰ ਦਿਖਣੇ ਨੇ। ਜੀ ਸਹੀ ਹੈ, ਬਿਲਕੁਲ ਜੀ।